ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜੀ ਨੂੰ ਆਖਦੇ ਹਾਂ ਸੋ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 12 ਤਰੀਕ ਆ ਤੇ ਦਿਨ ਜਿਹੜਾ ਆ ਉਹ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2560। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਕਰਨੀ ਜੇ ਟੇਰਕੇਨਾ 415-909-0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਲ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰਜ਼ਨੋ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕਹਿੰਦੇ ਪਈ ਕੋਵਿਡ ਦੇ ਸੰਬੰਧ ਦੇ ਵਿੱਚ ਜਿਹੜੀ ਇਸ ਵਾਰ ਦੀ ਸਮਰ ਆ ਉਹ ਬਹੁਤ ਹੀ ਮਾੜੀ ਰਹੀ ਹੈਗੀ ਆ। ਸਟਰੋਂਗੈਸਟ ਸਮਰ ਕੋਵਿਡ ਵੇਵ ਚੱਲੀਆਂ ਆ ਪਿਛਲੇ ਸਾਲਾਂ ਦੇ ਦੌਰਾਨ। ਜੇ ਦੇਖਿਆ ਜਾਵੇ 2022 ਤੋਂ ਬਾਅਦ ਪਹਿਲੀ ਵਾਰੀ ਇੰਨਾ ਜ਼ਿਆਦਾ ਜਿਹੜੇ ਕੇਸ ਆ ਕੋਵਿਡ ਦੇ ਉਹ ਇਨਕਰੀਜ਼ ਹੋਏ ਹੈਗੇ ਆ। ਕਹਿੰਦੇ ਭਈ ਕੋਵਿਡ ਦਾ ਜਿਹੜਾ ਸਬ ਵੇਰੀਐਂਟ ਹੈਗਾ KP.3.K.1 ਇਹ ਬੜੀ ਤੇਜ਼ੀ ਦੇ ਨਾਲ ਫੈਲ ਰਿਹਾ ਹੈਗਾ। ਡਾਕਟਰ ਐਲਿਜ਼ਾਬੈਥ ਹਡਸਨ ਜਿਹੜਾ ਚੀਫ ਇਨਫੈਕਸ਼ੀਅਸ ਡਿਸੀਜ਼ ਫਾਰ ਕਾਈਜ਼ਰ ਪਰਮਾਨੈਂਟੇ ਦਾ ਆ 16 ਹਸਪਤਾਲਾਂ ਦੇ ਜਿਹੜੇ ਇੰਚਾਰਜ ਆ ਉਹਨਾਂ ਨੇ ਇਹ ਦੱਸਿਆ ਹੈਗਾ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਵੀ ਵਾਰਨਿੰਗ ਦਿੱਤੀ ਹੈਗੀ ਆ ਕੋਵਿਡ ਦੇ ਸੰਬੰਧ ਦੇ ਵਿੱਚ। ਪਿਛਲੇ ਮਹੀਨਿਆਂ ਦੇ ਵਿੱਚ ਕਈ ਹੋਰ ਮੁਲਕਾਂ ਨੇ ਵੀ ਕੋਵਿਡ ਦੇ ਸੰਬੰਧ ਦੇ ਵਿੱਚ ਜਿਹੜਾ ਆ ਉਹ ਬਹੁਤ ਜ਼ਿਆਦਾ ਸਪਾਈਕ ਦੇਖੀ ਹੈਗੀ ਆ। ਜੀ, ਅਗਲੀ ਗੱਲ ਕਰੀਏ। FBI ਇਸ ਟਾਈਮ ਇਨਵੈਸਟੀਗੇਟ ਕਰ ਰਹੀ ਹੈ ਈਰਾਨ ਦੇ ਦੁਆਰਾ ਟਰੰਪ ਅਤੇ ਕਮਲਾ ਹੈਰਿਸ ਦੇ ਜਿਹੜੇ ਕੈਂਪਸ ਆ ਉਹਨਾਂ ਨੂੰ ਹੈਕ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਆ। ਬੀਤੇ ਵੀਕ ਦੇ ਵਿੱਚ ਮਾਈਕਰੋਸਾਫਟ ਨੇ ਕਿਹਾ ਸੀਗਾ ਵੀ ਈਰਾਨ ਨੇ ਆਪਣੀ ਜਿਹੜੀ ਸਾਈਬਰ ਐਕਟੀਵਿਟੀ ਆ, ਗਤੀਵਿਧੀ ਆ, ਉਸ ਨੂੰ ਤੇਜ਼ ਕਰ ਦਿੱਤਾ ਹੈਗਾ ਆ। ਤੇ ਇਸ ਦੇ ਦਰਮਿਆਨ ਟਰੰਪ ਹੁਣਾਂ ਦੇ ਕੈਂਪੇਨ ਦੇ ਕਿਸੇ ਸੀਨੀਅਰ ਅਧਿਕਾਰੀ ਦੇ ਨੂੰ ਦੱਸਿਆ ਜਾ ਰਿਹਾ ਆ ਵੀ ਸ਼ਾਇਦ ਉਹਨਾਂ ਨੇ ਹੈਕ ਵੀ ਕਰ ਲਿਆ ਹੋਵੇ। ਪਰ ਨਾਲ ਦੇ ਨਾਲ FBI ਨੇ ਕਿਹਾ ਵੀ ਬੜਾ ਕੁਝ ਉਹ ਲੈ ਕੇ ਜਾਣ ਦੇ ਵਿੱਚ ਜਾਂ ਮੋਸਟਲੀ ਉਹ ਨਾਕਾਮਯਾਬ ਹੀ ਇਸ ਪੂਰੇ ਮਾਮਲੇ ਦੇ ਵਿੱਚ ਰਹੇ ਹੈਗੇ ਆ। ਸੋ ਕਹਿੰਦੇ ਵੀ ਇੱਕ ਫੇਲਡ ਅਟੈਂਪਟ ਸੀਗਾ। ਟਰੰਪ ਹੁਣਾਂ ਦੀ ਹੈਕ ਨੂੰ ਇਹ ਇਨਵੈਸਟੀਗੇਟ ਕਰ ਰਹੇ ਆ ਤੇ ਹੈਰਿਸ ਟੀਮ ਜਿਹੜੀ ਉਹ ਇਹ ਕਹਿ ਰਹੀ ਆ ਵੀ ਉਹਨਾਂ ਨੇ ਸਾਨੂੰ ਵੀ ਜਿਹੜਾ ਉਹ ਟਾਰਗੇਟ ਕੀਤਾ ਸੀਗਾ। 2024 ਦੀ ਜਿਹੜੇ ਪੋਲੀਟੀਕਲ ਆਪਰੇਸ਼ਨ ਆ ਉਸ ਦੇ ਵਿੱਚ ਕਹਿੰਦੇ ਵੀ ਰਿਪਬਲਿਕਨ ਨੋਮੀਨੀ ਆ, ਉਹਨਾਂ ਨੇ ਦੱਸਿਆ ਤਾਂ ਨਹੀਂ ਵੀ ਉਹ ਵਿਕਟਮ ਕੌਣ ਬਣਿਆ ਆ ਇਸ ਇੰਟਰੂਜਨ ਦਾ। ਜੂਨ ਮਹੀਨੇ ਦੇ ਵਿੱਚ ਮਾਈਕਰੋਸਾਫਟ ਨੇ ਇਸ ਨੂੰ ਐਕਸਪੋਜ਼ ਕੀਤਾ ਸੀ। ਸੋ ਹੁਣ ਇਹੀ ਦੱਸਿਆ ਗਿਆ ਆ ਵੀ ਉਸ ਨੂੰ ਇਨਵੈਸਟੀਗੇਟ ਕੀਤਾ ਜਾ ਰਿਹਾ। ਇਹ ਖਬਰ ਆਉਣ ਤੋਂ ਬਾਅਦ ਚ ਕਮਲਾ ਹੈਰਿਸ ਕੈਂਪੇਨ ਨੇ ਵੀ ਜਿਹੜੀ ਸਟੇਟਮੈਂਟ ਆ ਉਹ ਜਾਰੀ ਕੀਤੀ ਵੀ ਸਾਨੂੰ ਵੀ ਜਿਹੜਾ ਫਿਸ਼ਿੰਗ ਅਟੈਕ ਦਾ ਜਿਹੜਾ ਵਿਕਟਮ ਬਣਾਉਣ ਦੀ, ਪੀੜਤ ਬਣਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ ਆ। ਵਾਈਟ ਹਾਊਸ ਨੇ FBI ਨੂੰ ਇਸ ਪੂਰੇ ਮਾਮਲੇ ਦੀ ਹੁਣ ਜਾਂਚ ਕਰਨ ਦੀ ਕੋਸ਼ਿਸ਼ ਦਿੱਤੀ ਆ। ਮਾਈਕਰੋਸਾਫਟ ਨੇ ਪਿਛਲੇ ਹਫ਼ਤੇ ਹੀ ਇਹ ਕਿਹਾ ਸੀਗਾ ਵੀ ਤਿਆਰ ਤੇ ਸਾਵਧਾਨ ਰਹਿਣ ਦੀ ਲੋੜ ਆ ਸਾਰਿਆਂ ਨੂੰ, ਕਿਉਂਕਿ ਈਰਾਨ ਕੋਸ਼ਿਸ਼ ਕਰ ਰਿਹਾ ਵੀ ਸਮਹਾਓ ਇਹਨਾਂ ਇਲੈਕਸ਼ਨਸ ਦੇ ਵਿੱਚ ਸਾਈਬਰ ਅਟੈਕਸ ਕਰਕੇ ਜਾਂ ਹੈਕਿੰਗ ਕਰਕੇ ਉਹਨਾਂ ਦੇ ਉੱਤੇ ਅਸਰ ਪਾਇਆ ਜਾ ਸਕੇ। ਅਗਲੀ ਖਬਰ ਵੱਲ ਚੱਲੀਏ। ਲਾਸ ਐਂਜਲਸ ਏਰੀਏ ਦੇ ਵਿੱਚ ਜਿਹੜਾ ਭੁਚਾਲ ਆ ਇੱਕ ਹੋਰ 4.4 ਮੈਗਨੀਚਿਊਡ ਦਾ ਆਇਆ ਹੈਗਾ ਤੇ ਕਹਿੰਦੇ ਵੀ 7.5 ਮੀਲ ਇਹ ਡੂੰਘਾ ਸੀ। ਮੋਸਟਲੀ ਜਿਹੜਾ ਪੋਪੂਲੇਟਡ ਏਰੀਆ ਲਾਸ ਐਂਜਲਸ ਦਾ ਉਸ ਏਰੀਏ ਦੇ ਵਿੱਚ ਆਇਆ ਹੈਗਾ। ਕਹਿੰਦੇ ਵੀ ਇੱਕ ਬਹੁਤ ਵੱਡਾ ਇਹ ਜੋਲਟ ਸੀ। ਇੱਕ ਨਰਸਿੰਗ ਸਕੂਲ ਦੇ ਵਿੱਚ ਟੀਚਰ ਉਸਨੇ CNN ਦੇ ਐਫੀਲੀਏਟ KABC ਨੂੰ ਦੱਸਿਆ ਹੈਗਾ। ਅਰਥਕੁਏਕ ਜਿਹੜੇ 4 ਤੋਂ ਲੈ ਕੇ 5 ਮੈਗਨੀਚਿਊਡ ਦੇ ਆ ਉਹਦੇ ਨਾਲ ਕਾਫੀ ਜ਼ਿਆਦਾ ਸ਼ੇਕਿੰਗ ਹੋ ਜਾਂਦੀ ਆ। ਲੱਕਲੀ ਕਿਸੇ ਤਰ੍ਹਾਂ ਦਾ ਜਿਹੜਾ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈਗਾ। ਇਸ ਤੋਂ ਪਹਿਲਾਂ 4.9 ਮੈਗਨੀਚਿਊਡ ਦਾ ਅਰਥਕੁਏਕ ਜੁਲਾਈ 29 ਨੂੰ ਵਾਰਸਟੋ ਦੇ ਵੀ ਲਾਗੇ ਆਇਆ ਸੀ ਤੇ 5.2 ਮੈਗਨੀਚਿਊਡ ਦਾ ਵੇਕਰਸਫੀਲਡ ਦੇ ਵੀ ਲਾਗੇ ਆਇਆ ਸੀਗਾ। ਲਾਸ ਐਂਜਲਸ ਦੀ ਫਾਇਰ ਡਿਪਾਰਟਮੈਂਟ ਨੇ ਇਹ ਕਿਹਾ ਹੈਗਾ ਉਹਨਾਂ ਦੇ ਜਿਹੜੇ 106 ਦੇ ਕਰੀਬ ਜਿਹੜੇ ਫਾਇਰ ਸਟੇਸ਼ਨਸ ਹੈਗੇ ਆ
ਉਹ ਸਾਰੇ ਡਿਸਟ੍ਰਿਕਟ ਦੀ ਜਿਹੜੀ ਆ ਉਹ ਇਨਸਪੈਕਸ਼ਨ ਕਰ ਰਹੇ ਆ, ਸਰਵੇ ਕਰ ਰਹੇ ਹੈਗੇ ਵੀ ਕਿਤੇ ਕੋਈ ਨੁਕਸਾਨ ਤਾਂ ਨਹੀਂ ਹੋਇਆ। ਪੈਸਾਦੀਨਾ ਦੀ ਫਾਇਰ ਡਿਪਾਰਟਮੈਂਟ ਦੇ ਡਿਪਟੀ ਚੀਫ ਐਂਥਨੀ ਜੇਮਸ ਨੇ KABC ਨੂੰ ਇਹ ਦੱਸਿਆ ਵੀ ਜਿਹੜਾ ਅਰਥਕੁਏਕ ਆ ਉਸਨੇ ਵੀ ਜਿਹੜਾ ਕਾਫੀ ਫੀਲ ਕੀਤਾ ਜਿਸ ਟਾਈਮ ਦੇ ਉੱਤੇ ਉਹ ਕਾਰ ਚਲਾ ਰਿਹਾ ਸੀ। ਲਾਸ ਐਂਜਲਸ ਦੀ ਕਾਉਂਟੀ ਸੁਪਰਵਾਈਜ਼ਰ ਹੋਲੀ ਮਿਸ਼ੈਲ, ਉਹਨਾਂ ਨੇ ਇਹ ਕਿਹਾ ਵੀ ਥੈਂਕਫੁਲੀ ਕੋਈ ਮੇਜਰ ਡੈਮੇਜ ਨਹੀਂ ਹੋਇਆ, ਕਿਸੇ ਤਰ੍ਹਾਂ ਦੀ ਜਿਹੜੀ ਸੜਕ ਆ ਉਹ ਵੀ ਨਹੀਂ ਬੰਦ ਕਰਨੀ ਪਈ। ਸੁਪਰਵਾਈਜ਼ਰ ਕੈਥਰੀਨ ਵਰਗਰ ਨੇ ਇਹ ਰੈਜ਼ੀਡੈਂਟਸ ਨੂੰ ਰਿਮਾਈਂਡ ਕੀਤਾ ਵੀ ਇਹ ਜਿਹੜੇ ਭੁਚਾਲ ਛੋਟੇ ਛੋਟੇ ਆਉਂਦੇ ਆ, ਇਹਦੇ ਕਰਕੇ ਸਾਨੂੰ ਹੁਣ ਪੂਰੇ ਵੱਡੇ ਭੁਚਾਲ ਲਈ ਰੈਡੀ ਰਹਿਣਾ ਚਾਹੀਦਾ ਆ। 2 ਸਾਬਕਾ LA ਕਾਉਂਟੀ ਦੇ ਸ਼ੈਰਿਫ ਡਿਪਾਰਟਮੈਂਟ ਦੇ ਡੈਪਟੀ ਤੇ ਸਾਬਕਾ ਮੈਂਬਰ ਜਿਹੜੇ ਬ੍ਰਿਟਿਸ਼ ਤੇ ਆਸਟ੍ਰੇਲੀਅਨ ਮਿਲਟਰੀ ਦੇ ਆ, ਉਹਨਾਂ ਨੂੰ ਦਹਾਕਿਆਂ ਬੱਧੀ ਜਿਹੜਾ ਜੇਲ੍ਹ ਦੇ ਵਿੱਚ ਡੱਕਿਆ ਜਾ ਸਕਦਾ ਆ। ਅਰਵਾਈਨ ਦਾ ਇੱਕ ਰਹਿਣ ਵਾਲਾ ਬੰਦਾ, ਉਸ ਤੋਂ ਇਹਨਾਂ ਨੇ ਫਰੌਤੀਆਂ ਅਲੈਜਲੀ ਕਹਿੰਦੇ ਆ ਕਥਿਤ ਤੌਰ ਦੇ ਉੱਤੇ ਐਕਸਟੋਰਟ ਕੀਤੇ ਮਿਲੀਅਨਸ ਆਫ ਡਾਲਰ ਜਿਹੜੇ ਆ ਇਸ ਤੋਂ ਕਰ ਲਏ ਆ। ਕਹਿੰਦੇ ਵੀ ਇਹਨਾਂ ਚਾਰਾਂ ਨੇ ਮਿਲ ਕੇ ਇੱਕ ਲਾ ਐਨਫੋਰਸਮੈਂਟ ਦੀ, ਨਕਲੀ ਲਾ ਐਨਫੋਰਸਮੈਂਟ ਦੀ ਟੀਮ ਬਣਾਈ। ਇਹ ਘਰ 'ਚ ਜਿਹੜਾ ਉਹ ਜਾਂਦੇ ਸੀਗੇ, ਆਪਣੇ ਆਪ ਨੂੰ ਪਬਲਿਕਲੀ ਆਇਡੈਂਟੀਫਾਈ ਨਹੀਂ ਸੀ ਕਰ ਰਹੇ, ਨਹੀਂ ਕੀਤਾ ਉਸ ਬੰਦੇ ਨੇ। ਕਹਿੰਦੇ ਵੀ ਉਸ ਨੂੰ ਉਹ ਡਰਾਉਂਦੇ ਸੀ, ਧਮਕਾਉਂਦੇ ਸੀ ਵੀ ਤੇਰੇ ਪਰਿਵਾਰ ਨੂੰ ਕੁੱਟਾਂਗੇ ਵੀ, ਮਾਰਾਂਗੇ ਵੀ, ਵਾਇਲੈਂਸ ਜਿਹੜੀ ਆ ਹਿੰਸਾ ਉਹ ਕਰਾਂਗੇ ਤੇ ਨਾਲੇ ਤੈਨੂੰ ਡਿਪੋਰਟ ਵੀ ਜਿਹੜਾ ਉਹ ਕਰ ਦੇਵਾਂਗੇ। US ਡਿਪਾਰਟਮੈਂਟ ਆਫ ਜਸਟਿਸ ਨੇ ਜਿਹੜਾ ਇਹ ਪ੍ਰੈਸ ਰਿਲੀਜ਼ ਦੇ ਵਿੱਚ ਦੱਸਿਆ ਆ। ਸੋ ਡਿਫੈਂਡੈਂਟ ਕਹਿੰਦੇ ਵੀ ਇਸ ਤਰੀਕੇ ਦੇ ਨਾਲ ਇਸ ਬੰਦੇ ਤੋਂ ਆਪਣੀ ਗੱਲ ਜਿਹੜੀ ਆ ਉਹ ਮਨਵਾਉਂਦੇ ਸੀ। 37 ਮਿਲੀਅਨ ਡਾਲਰ ਕੈਸ਼ ਦੇ ਵਿੱਚ ਤੇ ਚਾਈਨੀਜ਼ ਬਿਜ਼ਨਸ ਦੇ ਕਈ ਜਿਹੜੇ ਸ਼ੇਅਰਸ ਆ ਉਹ ਇਹਨਾਂ ਬੰਦਿਆਂ ਨੂੰ ਡਰਾ ਧਮਕਾ ਕੇ ਜਿਹੜੇ ਇਸ ਦੇ ਵਿੱਚ ਲਏ ਆ। ਗ੍ਰਿਫਤਾਰ ਹੋਣ ਵਾਲਿਆਂ ਦੇ ਵਿੱਚ ਜਿਨ੍ਹਾਂ ਤੇ ਦੋਸ਼ ਲੱਗੇ ਨੇ, ਸਟੀਵਨ ਆਰਥਰ ਲੈਂਗਫੋਰਡ 68 ਸਾਲਾਂ ਦਾ, ਇਹ ਕੈਨੀਅਨ ਕੰਟਰੀ ਤੋਂ ਆ, ਇਹ ਰਿਟਾਇਰਡ ਹੈਗਾ ਆ। LA ਦਾ ਜਿਹੜਾ ਸ਼ੈਰਿਫ ਡਿਪਾਰਟਮੈਂਟ ਡਿਪਟੀ ਆ। 2020 ਦੇ ਵਿੱਚ ਇਹਨੇ ਕੰਮ ਕਰਨਾ ਬੰਦ ਕਰਤਾ ਸੀ, ਫਿਰ ਇਹਨੇ ਆਪਣੀ ਇੱਕ ਪ੍ਰੋਸੈਸ ਸਰਵਿਸ ਕੰਪਨੀ ਜਿਹੜੀ ਉੱਥੇ ਚਲਾਈ ਸੀ। ਗਲੈਨ ਲੂਇਸ ਕੋਜ਼ਾਟ 63 ਸਾਲਾਂ ਦਾ, ਇਹ ਅਪਲੈਂਡ ਦਾ ਰਹਿਣ ਵਾਲਾ ਆ। ਇਹ ਵੀ LA ਦੇ ਜਿਹੜੇ ਸ਼ੈਰਿਫ ਡਿਪਾਰਟਮੈਂਟ ਦਾ ਸਾਬਕਾ ਡਿਪਟੀ ਆ ਤੇ ਇਹ ਹੁਣ ਸੈਨ ਬਰਨਾਰਡਿਨੋ ਕਾਉਂਟੀ ਦੇ ਵਿੱਚ ਪ੍ਰਾਈਵੇਟ ਇਨਵੈਸਟੀਗੇਸ਼ਨ ਸਿਕਿਉਰਿਟੀ ਸਰਵਿਸ ਕੰਪਨੀ ਜਿਹੜੀ ਉਹ ਚਲਾਉਂਦਾ ਆ। 39 ਸਾਲਾਂ ਦਾ ਆਸਟ੍ਰੇਲੀਆ ਦਾ ਮੈਕਸ ਸੈਮੂਅਲ ਬੈਨਟ ਟਰਬਟ, ਇਹ UK ਦਾ ਸਿਟੀਜ਼ਨ ਰਿਹਾ ਆ ਤੇ ਪਹਿਲਾਂ ਬ੍ਰਿਟਿਸ਼ ਮਿਲਟਰੀ ਦੇ ਵਿੱਚ ਵੀ ਇਸਨੇ ਕੰਮ ਕੀਤਾ ਆ ਤੇ ਆਸਟ੍ਰੇਲੀਆ ਦੀ ਪ੍ਰਾਈਵੇਟ ਇਨਵੈਸਟੀਗੇਸ਼ਨ ਕੰਪਨੀ ਦੇ ਵਿੱਚ ਐਸਟ ਰਿਕਵਰੀ ਦਾ ਬਿਜ਼ਨਸ ਆ। ਆਸਟ੍ਰੇਲੀਅਨ ਸਿਟੀਜ਼ਨ ਤੇ ਸਾਬਕਾ ਆਸਟ੍ਰੇਲੀਅਨ ਮਿਲਟਰੀ ਦਾ ਮੈਂਬਰ ਮੈਥਿਊ ਫਿਲਿਪ ਹਾਰਟ 41 ਸਾਲਾਂ ਦਾ, ਇਹ ਵੀ ਆਸਟ੍ਰੇਲੀਆ ਦੀ ਇੱਕ ਕੰਪਨੀ ਨੂੰ ਚਲਾਉਂਦਾ। ਇਹਨਾਂ ਚਾਰਿਆਂ ਨੇ ਦੇਖੋ ਮਿਲ ਕੇ ਕਿਸ ਤਰੀਕੇ ਦੇ ਨਾਲ ਇਸ ਬੰਦੇ ਨੂੰ ਜਿਹੜਾ ਉਹ ਠੱਗਿਆ ਹੈਗਾ। ਕਹਿੰਦੇ ਵੀ ਬੋਗਸ ਰੇਡਾਂ ਮਾਰਦੇ ਸੀਗੇ। 17 ਜੂਨ 2019 ਦੇ ਵਿੱਚ ਕਹਿੰਦੇ ਵੀ ਇਹਨਾਂ ਨੇ ਇੱਕ ਬੰਦੇ ਦੇ ਉਲਟ ਜਿਹੜੀ ਉਹ ਜਿਹੜੀ ਰੇਡ ਮਾਰੀ, ਫਿਰ ਉਹਨਾਂ ਨੂੰ ਡਰਾਇਆ ਧਮਕਾਇਆ ਤੇ ਡਾਲਰ ਜਿਹੜੇ ਆ ਉਹਨਾਂ ਤੋਂ ਜਿਹੜੇ ਉਹ ਹਥਿਆਏ ਹੈਗੇ ਆ। ਸੋ ਜਿਹੜਾ ਪੀੜਤ ਆ ਉਸਨੇ ਕਹਿੰਦੇ ਵੀ ਉਹਦੇ ਕੋਲ ਡਾਕੂਮੈਂਟਾਂ ਦੇ ਉੱਤੇ ਵੀ ਸਾਈਨ ਕਰਾਏ ਗਏ ਜਿਸ ਦੇ ਵਿੱਚ ਕਹਿੰਦੇ ਵੀ ਮਿਲੀਅਨਸ ਆਫ ਡਾਲਰ ਦੇ ਜਿਹੜੇ ਸ਼ੇਅਰਸ ਆ ਉਹਨਾਂ ਦੀ ਓਨਰਸ਼ਿਪ ਇਹਨਾਂ ਨੇ ਆਪਣੇ ਨਾਲ ਜਿਹੜੀ ਆ ਉਹ ਲਿਖਵਾ ਲਈ ਆ। ਸੋ 4,20,000 ਡਾਲਰ ਕੈਸ਼ ਜਿਹੜਾ ਲਿਆ ਤੇ ਬਾਕੀ ਮਿਲੀਅਨਸ ਆਫ ਡਾਲਰ ਦੇ ਜਿਹੜੇ ਸ਼ੇਅਰ ਆ ਆਪਣੇ ਨਾਮ ਜਿਹੜੇ ਉਹ ਲਿਖਵਾਏ ਆ। ਹੁਣ ਪੁਲਿਸ ਵਾਲਿਆਂ ਤੋਂ, ਡੈਪਟੀਜ਼ ਤੋਂ ਤੇ ਇਹ ਆਸਾਂ ਉਮੀਦਾਂ ਹੁੰਦੀਆਂ ਵੀ ਲੋਕਾਂ ਨੂੰ ਇਹ ਬਚਾਉਣਗੇ, ਪਰ ਇਹ ਨਹੀਂ ਸੀ ਪਤਾ ਵੀ ਸਾਬਕਾ ਮਿਲਟਰੀ ਵਾਲੇ ਮਿਲ ਕੇ ਬਾਹਰਲੇ ਮੁਲਕਾਂ ਦੇ ਤੇ ਇੱਥੋਂ ਦੇ ਜਿਹੜੇ ਕੁਝ ਡੈਪਟੀਜ਼ ਆ ਉਹ ਮਿਲ ਕੇ ਇਦਾਂ ਲੋਕਾਂ ਨੂੰ ਲੁੱਟਣ ਲੱਗਣਗੇ। ਅਗਲੀ ਖਬਰ ਵੱਲ ਚੱਲੀਏ। ਗੋਲਡ ਰੇਂਜ ਫਾਇਰ ਦੇ ਸੰਬੰਧ ਦੇ ਵਿੱਚ ਹੈਗੀ ਆ, ਜਿੱਥੇ ਕਰਿਊਜ਼ ਜੋ ਆ ਉਹ ਹਾਈਵੇ I-80 ਦੇ ਲਾਗੇ ਜੋ ਨਵਾਡਾ ਦੀ ਸਟੇਟ ਲਾਈਨ ਹੈਗੀ ਆ, ਉੱਥੇ ਵੈਜੀਟੇਸ਼ਨ ਦੀ ਬਹੁਤ ਵੱਡੀ ਅੱਗ ਲੱਗੀ ਹੋਈ ਸੀ, ਸੰਡੇ ਦੀ ਲੱਗੀ ਹੋਈ ਸੀ। ਉਹ ਹੁਣ ਉਸ ਨੂੰ ਬੁਝਾਉਣ 'ਚ ਕਾਮਯਾਬ ਹੋਏ ਹੈਗੇ ਆ। ਵਾਸ਼ੋ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਇਹ ਦੱਸਿਆ ਵੀ ਗੋਲਡ ਰੇਂਜ ਫਾਇਰ ਜੋ ਗੋਲਡ ਰੇਂਜ ਏਰੀਆ ਆਫ ਬੇਰਡੀ ਤੇ ਨਵਾਡਾ ਆ ਉੱਥੇ ਵੜ ਰਹੀ ਤੇ ਉੱਥੇ ਇਵੈਕੂਏਸ਼ਨ ਆਰਡਰ ਵੀ ਜਾਰੀ ਕੀਤੇ ਹੈਗੇ ਆ। ਈਸਟ ਬਾਉਂਡ I-80 ਸ਼ਟ ਡਾਊਨ ਕੀਤੀ ਗਈ ਸੀ ਸਟੇਟ ਰਾਊਟ 267 ਤੇ ਉਸ ਤੋਂ ਬਾਅਦ ਇਸ ਰਾਊਟ ਨੂੰ ਖੋਲ ਦਿੱਤਾ ਗਿਆ ਹੈਗਾ। ਵੈਜੀਟੇਸ਼ਨ ਫਾਇਰ ਜਿਹੜੀ ਆ ਇੱਕ ਕਾਰ ਦੇ ਨਾਲ ਅੱਗ ਲੱਗਣ ਕਰਕੇ ਜਿਹੜੀ ਆ ਸਟੇਟ ਲਾਈਨ ਦੇ ਉੱਤੇ ਆ ਉੱਥੇ ਸ਼ੁਰੂ ਹੋਈ ਸੀ, ਜਿੱਥੇ ਵੈਜੀਟੇਸ਼ਨ ਬਹੁਤ ਸੀ ਤੇ ਬੜੀ ਤੇਜ਼ੀ ਦੇ ਨਾਲ 400 ਏਕੜ ਦੇ ਵਿੱਚ ਫੈਲ ਗਈ। ਟਰੱਕੀ ਮੀਡੋਜ਼ ਫਾਇਰ ਪ੍ਰੋਟੈਕਸ਼ਨ ਡਿਸਟ੍ਰਿਕਟ ਨੇ ਇਹ ਦੱਸਿਆ ਹੈਗਾ ਵੀ ਪਹਿਲਾਂ 300 ਏਕੜ ਸੀ, ਇਮੀਡੀਏਟਲੀ 400 ਏਕੜ ਤੱਕ ਇਹ ਅੱਗ ਫੈਲ ਗਈ। ਜੋ ਟਰੱਕੀ ਏਰੀਆ ਦੇ ਵਿੱਚ ਲੋਕ ਰਹਿੰਦੇ ਆ ਉਹ ਬਿਜਲੀ ਦੀ ਜਿਹੜੀ ਆਊਟੇਜ ਆ ਉਹ ਦੇਖ ਰਹੇ ਹੈਗੇ ਆ। ਟਰੱਕੀ ਦਾ ਡੋਨਰ ਪਬਲਿਕ ਯੂਟਿਲਿਟੀਜ਼ ਡਿਸਟ੍ਰਿਕਟ, ਉਹਨਾਂ ਨੇ ਇਹ ਕਿਹਾ ਵੀ NV ਐਨਰਜੀ ਜਿਹੜੀ ਨਵਾਡਾ ਯੂਟਿਲਿਟੀ ਕੰਪਨੀ ਆ ਉਹ
ਕੋਸ਼ਿਸ਼ ਕਰ ਰਹੀ ਆ ਵੀ ਜਿਹੜੇ 6292 ਦੇ ਕਰੀਬ ਜਿਹੜੇ ਲੋਕ ਆ ਬਿਨਾਂ ਬਿਜਲੀ ਤੋਂ ਆ, ਉਹਨਾਂ ਦੀ ਬਿਜਲੀ ਛੇਤੀ ਤੋਂ ਛੇਤੀ ਵਾਪਸ ਜਿਹੜੀ ਆ ਔਨ ਕੀਤੀ ਜਾਵੇ। ਜੀ, ਅਗਲੀ ਗੱਲ ਕਰੀਏ ਸਾਬਕਾ ਸੈਂਟਾ ਕਲਾਰਾ ਦਾ ਜਿਹੜਾ ਕਾਉਂਸਲ ਮੈਂਬਰ ਡੋਮਿਨਿਕ ਕੈਸਰਟਾ, ਉਸ ਨੂੰ ਕਹਿੰਦੇ ਵੀ ਫਾਈਨਸ ਲੱਗ ਸਕਦੇ ਆ ਕਿਉਂਕਿ ਉਸਨੇ ਆਪਣੇ ਕੈਂਪੇਨ ਫੰਡਸ ਆ ਉਸ ਨੂੰ ਮਿਸਯੂਜ਼ ਕੀਤਾ ਸੀ। ਕੈਸਰਟਾ ਨੇ ਆਪਣੇ ਕਾਉਂਸਲ ਤੋਂ 2018 ਦੇ ਵਿੱਚ ਰਿਜ਼ਾਈਨ ਕਰ ਦਿੱਤਾ ਸੀ ਜਦ ਇਸ ਦੇ ਉੱਤੇ ਸੈਕਸ਼ੂਅਲ ਮਿਸਕੰਡਕਟ ਦੇ ਕਥਿਤ ਦੋਸ਼ ਲੱਗੇ ਸੀਗੇ। ਸੋ ਕੈਲੀਫੋਰਨੀਆ ਫੇਅਰ ਪੋਲੀਟੀਕਲ ਪ੍ਰੈਕਟਿਸਿਸ ਕਮਿਸ਼ਨ ਇਹ ਕਹਿ ਰਿਹਾ, ਪ੍ਰਪੋਜ਼ ਕਰ ਰਿਹਾ ਵੀ ਇਸ ਉੱਤੇ $65,000 ਦਾ ਜੁਰਮਾਨਾ ਜਿਹੜਾ ਉਹ ਲਾਇਆ ਜਾਵੇ ਜਿਹੜੀਆਂ ਇਸਨੇ ਵਾਇਲੇਸ਼ਨਸ ਕੀਤੀਆਂ ਆ। ਅਗਸਤ 15 ਨੂੰ ਬੋਰਡ ਦੀ ਮੀਟਿੰਗ ਜਿਹੜੀ ਉਹ ਹੋਣੀ ਆ ਤੇ ਉਸ ਤੋਂ ਪਹਿਲਾਂ ਇਸ ਦੇ ਬਾਰੇ ਚਰਚਾ ਆਲਰੇਡੀ ਸ਼ੁਰੂ ਹੋਈ ਆ। ਕਹਿੰਦੇ ਵੀ ਕਮਿਸ਼ਨ ਇਹ ਵੀ ਕਥਿਤ ਤੌਰ ਤੇ ਦੋਸ਼ ਲਾਉਂਦਾ ਆ ਵੀ ਇਸ ਨੇ ਸਹੀ ਟਾਈਮ ਤੇ ਠੀਕ ਢੰਗ ਦੇ ਨਾਲ ਆਪਣੀ ਜਿਹੜੀ ਐਕਟੀਵਿਟੀ ਆ ਇਹ ਰਿਪੋਰਟ ਕਰਨ ਦੇ ਵਿੱਚ ਨਾਕਾਮਯਾਬ ਰਿਹਾ ਸੀਗਾ। ਜਿਹੜਾ ਸੈਮੀ ਐਨੂਅਲ ਕੈਂਪੇਨ ਸਟੇਟਮੈਂਟ ਹੁੰਦੀ ਆ ਉਸ ਵਿੱਚ 2002 ਦੇ ਵਿੱਚ ਪਹਿਲੀ ਵਾਰੀ ਕੈਸਰਟਾ ਇਲੈਕਟ ਹੋਇਆ ਸੀ ਕਾਉਂਸਲ ਦੇ ਉੱਤੇ। ਫਿਰ 2018 ਦੇ ਵਿੱਚ ਜਿਹੜਾ ਸੁਪਰਵਾਈਜ਼ਰ ਆ ਉਸ ਦੀ ਜਿਹੜੀ ਬਿਡ ਇਸਨੇ ਸਸਪੈਂਡ ਕਰ ਦਿੱਤੀ ਸੀ ਜਦ ਇਸ ਉੱਤੇ ਸੈਕਸ਼ੂਅਲ ਹਰਾਸਮੈਂਟ ਦੇ ਜਿਹੜੇ ਚਾਰजेस ਆ ਉਹ ਲੱਗੇ ਸੀ। ਤੇ ਕਹਿੰਦੇ ਵੀ ਕੈਂਪੇਨ ਸਟਾਫਰਸ ਦੇ ਨਾਲ ਜਿਸ ਸਕੂਲ ਦੇ ਵਿੱਚ ਸੈਂਟਾ ਕਲਾਰਾ ਹਾਈ ਸਕੂਲ 'ਚ ਜਿੱਥੇ ਪੜ੍ਹਾਉਂਦਾ ਸੀ ਉੱਥੋਂ ਦੇ ਵੀ ਸਾਬਕਾ ਵਿਦਿਆਰਥੀਆਂ ਨੇ ਇਸ ਉੱਤੇ ਇਹ ਕਥਿਤ ਦੋਸ਼ ਲਾਏ ਸੀਗੇ। ਇਨਸਫੀਸ਼ੀਐਂਟ ਐਵੀਡੈਂਸ ਹੋਣ ਕਰਕੇ ਜਿਹੜਾ ਸਹੀ ਐਵੀਡੈਂਸ ਨਾ ਹੋਣ ਕਰਕੇ ਇਹ ਜਿਹੜੇ ਚਾਰजेस ਆ ਉਹ ਬਾਅਦ ਦੇ ਵਿੱਚ ਇਸ ਨੂੰ ਡਿਕਲਾਈਨ ਜਿਹੜਾ ਉਹ ਕਰ ਦਿੱਤਾ ਗਿਆ ਸੀ। ਸੋ ਹੁਣ ਇਸ ਨੂੰ ਪਰ $65,000 ਦਾ ਜਿਹੜਾ ਜੁਰਮਾਨਾ ਹੋ ਸਕਦਾ ਆ ਕੈਂਪੇਨ ਫੰਡਸ ਨੂੰ ਗਲਤ ਤਰੀਕੇ ਨਾਲ ਵਰਤਣ ਲਈ। ਅਗਲੀ ਖਬਰ ਵੱਲ ਚੱਲੀਏ। ਇੱਕ ਕੈਲੀਫੋਰਨੀਆ ਦੇ ਡੰਪਸਟਰ ਦੇ ਵਿੱਚ 37 ਸਾਲ ਪਹਿਲਾਂ ਇੱਕ ਮਾਂ ਨੇ ਨਵੀਂ ਜੰਮੀ ਬੱਚੀ ਨੂੰ ਡੰਪ ਕਰ ਦਿੱਤਾ ਸੀ। ਹੁਣ ਇੰਨੇ ਸਾਲਾਂ ਬਾਅਦ ਮਲੀਸਾ ਜੀਨ ਐਲਨ ਅਵਿਲਾ ਉਸ ਨੂੰ ਨਾਰਥ ਕੈਰੋਲੀਨਾ ਦੇ ਵਿੱਚ ਅਰੈਸਟ ਕੀਤਾ ਗਿਆ ਹੈ ਤੇ ਰਿਵਰਸਾਈਡ ਕਾਉਂਟੀ ਨੂੰ ਐਕਸਟ੍ਰਾਡਾਈਟ ਕੀਤਾ ਗਿਆ ਹੈਗਾ। ਫਸਟ ਡਿਗਰੀ ਮਰਡਰ ਬੇਬੀ ਡਾਟਰ ਜੋ 1987 ਦੀ ਡੈਥ ਹੋਈ ਸੀ ਉਹਦੇ ਵਿੱਚ ਉਹਨੂੰ ਚਾਰਜ ਕੀਤਾ ਗਿਆ ਹੈਗਾ। ਜੋ ਨਿਊਬੋਰਨ ਬੱਚੀ ਸੀਗੀ ਉਸਨੇ ਇੱਕ ਰੀਸਾਈਕਲੇਬਲ ਜੋ ਡੰਪਸਟਰ ਆ ਜੋ 5400 ਬਲਾਕ ਆਫ ਲਾ ਸਿਆਰਾ ਐਵਨਿਊ ਰਿਵਰਸਾਈਡ ਸੀ ਉਹਦੇ ਪਿੱਛੇ ਉਸ ਨੂੰ ਲੱਭਿਆ ਸੀਗਾ। ਤੇ ਬੱਚੇ ਦੀ ਬਾਅਦ ਚ ਮੌਤ ਹੋ ਗਈ ਸੀ, ਉਸ ਨੂੰ ਹੋਮੋਸਾਈਡ ਕੰਸੀਡਰ ਕੀਤਾ ਗਿਆ ਸੀ ਤੇ ਬਹੁਤ ਜ਼ਿਆਦਾ ਇਨਵੈਸਟੀਗੇਸ਼ਨ ਵੀ ਹੋਈ ਪਰ ਬਾਅਦ ਦੇ ਵਿੱਚ ਇੰਨੇ ਸਾਲਾਂ ਤੱਕ ਇਸ ਨੂੰ ਅਰੈਸਟ ਨਹੀਂ ਕਰ ਸਕੇ। ਹੁਣ ਪੁਲਿਸ ਡਿਪਾਰਟਮੈਂਟ ਦਾ ਜਿਹੜਾ ਹੋਮੋਸਾਈਡ ਕੋਲਡ ਕੇਸ ਯੂਨਿਟ ਹੈਗਾ ਉਹਨਾਂ ਨੇ 2020 ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸੀ ਤੇ ਸੀਜ਼ਨ ਆਫ ਜਸਟਿਸ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ ਜਿਹੜੀ ਫਾਈਨੈਂਸ਼ੀਅਲ ਏਡ ਦਿੰਦੀ ਹੈਗੀ ਆ ਇਨਵੈਸਟੀਗੇਟਿਵ ਏਜੰਸੀਜ਼ ਨੂੰ ਤੇ ਪਰਿਵਾਰਾਂ ਨੂੰ ਉਹ ਕੇਸ ਸੋਲਵ ਕਰਨ ਦੇ ਲਈ DNA ਐਨਾਲਿਸਿਸ ਤੇ ਫੋਰੈਂਸਿਕ ਜੀਨੋਲੋਜੀ ਉਸ ਨੂੰ ਜਿਹੜਾ ਯੂਜ਼ ਕਰਕੇ ਇਸ ਲੇਡੀ ਨੂੰ ਹੁਣ ਫੜਿਆ ਗਿਆ ਹੈਗਾ। ਉਸ ਟਾਈਮ ਦੇ ਉੱਤੇ ਅਵੇਲਾ ਸਿਰਫ 19 ਸਾਲਾਂ ਦੀ ਸੀਗੀ ਤੇ ਇਹ ਇੱਥੋਂ ਕੈਲੀਫੋਰਨੀਆ ਤੋਂ ਨਾਰਥ ਕੈਰੋਲੀਨਾ ਨੂੰ ਚਲੇ ਗਈ ਸੀ। ਜੀ, ਸਾਬਕਾ ਟਵਿੱਟਰ ਦਾ ਜਿਹੜਾ ਚੇਅਰਮੈਨ ਓਮਦ ਕੋਰਦਸਤਾਨੀ ਉਸਨੇ ਜਿਸ ਦਾ ਪਹਿਲਾਂ ਨਾਲ ਟਵਿੱਟਰ ਸੀ ਹੁਣ ਐਕਸ ਆ ਉਸ ਸੋਸ਼ਲ ਮੀਡੀਆ ਕੰਪਨੀ ਨੂੰ ਉਸ ਦੇ ਉੱਤੇ ਲਾ ਸੂਟ ਦਰਜ ਕੀਤਾ ਆ। ਉਹ ਕਹਿੰਦੇ ਵੀ ਜਿਹੜਾ ਬਿਲੀਅਨਰ ਓਨਰ ਈਲਨ ਮਸਕ ਆ ਉਹ ਉਸਦੇ 20 ਮਿਲੀਅਨ ਕੀਮਤ ਦੇ ਜਿਹੜੇ ਸ਼ੇਅਰ ਆ ਉਸ ਨੂੰ ਦੇਣ ਤੋਂ ਇਨਕਾਰੀ ਹੋਇਆ ਆ। 2015 ਤੋਂ 2020 ਤੱਕ ਕੋਰਦਸਤਾਨੀ ਕੰਪਨੀ ਦੇ ਐਗਜ਼ੈਕਟਿਵ ਚੇਅਰਮੈਨ ਦੇ ਤੌਰ ਦੇ ਉੱਤੇ ਉਸਨੇ ਕੰਮ ਕੀਤਾ ਸੀਗਾ ਤੇ ਮਸਕ ਨੇ ਜਦ 44 ਬਿਲੀਅਨ ਦੇ ਵਿੱਚ ਇਸ ਨੂੰ ਖਰੀਦਿਆ ਤੇ ਹੁਣ ਇਹ ਕੰਪਲੇਂਟ ਕਰ ਰਿਹਾ ਆ ਵੀ ਜਿਹੜਾ ਇਸ ਦਾ ਜਿਹੜਾ ਕੰਮ ਦੇ ਵਿੱਚ ਇਸ ਨੂੰ ਸਟਾਕ ਦੇ ਵਿੱਚ ਹੀ ਕੰਪਨਸੇਸ਼ਨ ਮੋਸਟਲੀ ਮਿਲ ਰਹੀ ਸੀ ਜੋ ਕਿ ਮਸਕ ਹੁਣ ਦੇਣ ਤੋਂ ਨਾ ਕਰ ਰਿਹਾ ਆ। ਲਾਇਰ ਇਸ ਤੇ ਕਲੇਮ ਕਰਦੇ ਆ ਵੀ ਮਸਕ ਨੇ ਜਿਹਨੇ ਨਾਮ ਕੰਪਨੀ ਦਾ ਚੇਂਜ ਕੀਤਾ ਤੇ ਕਹਿੰਦੇ ਵੀ ਇਸ ਦੇ ਕਿਤੇ ਕੰਮ ਦਾ ਉਹ ਫਾਇਦਾ ਚੱਕ ਰਹੇ ਆ ਤੇ ਇਸ ਨੂੰ ਕੋਈ ਵੀ ਪੇਮੈਂਟ ਜਿਹੜੀ ਉਹ ਨਹੀਂ ਦੇ ਰਹੇ। ਐਕਸ ਨੇ ਇਸ ਦੇ ਉੱਤੇ ਹਾਲ ਦੀ ਘੜੀ ਕਮੈਂਟ ਤੋਂ ਨਾ ਜਿਹੜਾ ਉਹ ਕਰ ਦਿੱਤਾ ਆ। ਇਹ ਵੀ ਦੱਸਦੇ ਜਾਈਏ ਟਵਿੱਟਰ ਤੋਂ ਪਹਿਲਾਂ ਕੋਰਦਸਤਾਨੀ ਅਲਫਾਬੈਟ ਦੇ ਗੂਗਲ ਦੇ ਲਈ ਕਾਫੀ ਟਾਈਮ ਕੰਮ ਕਰਦਾ ਰਿਹਾ ਆ। ਸੋ ਮਾਰਚ ਮਹੀਨੇ ਦੇ ਵਿੱਚ ਜਿਹੜੇ 4 ਸਾਬਕਾ ਐਗਜ਼ੈਕਟਿਵ ਆ ਮਸਕ ਦੇ ਉੱਤੇ ਉਹਨਾਂ ਨੇ ਵੀ ਦੋਸ਼ ਲਾਏ ਆ ਵੀ $128 ਮਿਲੀਅਨ ਦੇ ਜਿਹੜੀ ਸੈਵਰਸ ਪੇਮੈਂਟਸ ਆ ਇਹਨਾਂ ਨੂੰ ਕੱਢਣ ਤੋਂ ਬਾਅਦ ਚ ਉਹ ਉਹਨੂੰ ਨਹੀਂ ਦੇ ਰਹੇ ਹੈਗੇ।
ਜੀ। ਅਗਲੀ ਖਬਰ ਵੱਲ ਚੱਲੀਏ। ਅੱਜ ਨਿਊਯਾਰਕ ਟਾਈਮ ਨੇ ਰਿਪੋਰਟ ਛਾਪੀ ਆ ਵੀ ਇਮੀਗ੍ਰੈਂਟਸ ਬਹੁਤ ਵੱਡੀ ਗਿਣਤੀ ਦੇ ਵਿੱਚ ਯੂਐਸ ਦੇ ਸਿਟੀਜ਼ਨ ਬਣ ਰਹੇ ਹੈਗੇ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਕਾਫੀ ਵੱਡਾ ਐਪਲੀਕੇਸ਼ਨ ਦਾ ਬੈਕਲੌਗ ਸੀਗਾ। ਸੋ ਜਿਹੜੇ ਨਵੇਂ ਸਿਟੀਜ਼ਨ ਹੈਗੇ ਆ ਉਹ ਕਹਿ ਰਹੇ ਆ ਵੀ ਅਸੀਂ ਸਿਟੀਜ਼ਨ ਬਣ ਕੇ ਜਿਹੜੀਆਂ ਨਵੰਬਰ ਦੀਆਂ ਇਲੈਕਸ਼ਨ ਹੋਣੀਆਂ ਆ ਉਹਨਾਂ ਦੇ ਵਿੱਚ ਵੋਟਾਂ ਪਾਵਾਂਗੇ। ਇਹ ਜਿਹੜੀਆਂ ਬੈਟਲ ਗਰਾਊਂਡ ਸਟੇਟਸ ਹੈਗੀਆਂ ਆ ਜਿੱਥੇ ਕਮਲਾ ਹੈਰਿਸ ਤੇ ਡੋਨਲਡ ਟਰੰਪ ਹੈਗੇ ਆ, ਜਾਰਜੀਆ, ਐਰੀਜ਼ੋਨਾ, ਨਵਾਡਾ, ਪੈਂਸਿਲਵੇਨੀਆ, ਉੱਥੇ ਇਹ ਨਵੇਂ ਜਿਹੜੇ ਇਮੀਗ੍ਰੈਂਟਸ ਆ ਉਹ ਅਫੈਕਟ ਕਰ ਸਕਦੇ ਹੈਗੇ ਆ। ਸਵਾਨਾ, ਜਾਰਜੀਆ ਦੇ ਵਿੱਚ 19 ਮੁਲਕਾਂ ਤੋਂ ਲੋਕ ਪਿਛਲੇ ਦਿਨਾਂ 'ਚ ਫੈਡਰਲ ਕੋਰਟ ਹਾਊਸ ਦੇ ਵਿੱਚ ਸਹੁੰ ਚੁੱਕ ਸਮਾਗਮ ਦੇ ਵਿੱਚ ਹਾਜ਼ਰ ਸੀਗੇ। ਕਹਿੰਦੇ ਵੀ 6 ਮਹੀਨੇ ਤੋਂ ਘੱਟ ਦਾ ਸਮਾਂ ਜਿਹੜਾ ਸਿਟੀਜ਼ਨ ਬਣਨ ਨੂੰ ਲੱਗਿਆ। ਪਹਿਲਾਂ ਦੇਖੋ ਕਈ ਵਾਰ ਕਾਫੀ ਲੰਮਾ ਸਮਾਂ ਜਿਹੜਾ ਲੱਗ ਜਾਂਦਾ ਹੈਗਾ। 5 ਮਹੀਨਿਆਂ ਦੇ ਵਿੱਚ ਜਿਹੜੀਆਂ ਐਪਲੀਕੇਸ਼ਨ ਦੀ ਪ੍ਰੋਸੈਸਿੰਗ ਸਪੀਡ ਹੈਗੀ ਆ 2013 ਤੋਂ ਲੈ ਕੇ 2014 ਤੋਂ ਲੈ ਕੇ ਹੁਣ ਤਾਈਂ ਕਾਫੀ ਵਧੀ ਹੈਗੀ ਆ। ਕਹਿੰਦੇ 3.3 ਮਿਲੀਅਨ ਇਮੀਗ੍ਰੈਂਟਸ ਸਿਟੀਜ਼ਨ ਬਣੇ ਆ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੇ ਆਫਿਸ ਦੇ ਸਮੇਂ ਦੇ ਦੌਰਾਨ। ਸੋ ਇਹ ਕਾਫੀ ਵੱਡਾ ਨੰਬਰ ਹੈਗਾ ਜੀ। ਮੋਡੈਸਟੋ ਦੇ ਵਿੱਚ 2 ਜਣਿਆਂ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ ਜਦ ਕਈ ਮੋਬਾਈਲ ਹੋਮਸ ਨੂੰ ਅੱਗ ਲੱਗ ਗਈ ਆ। ਮੋਡੈਸਟੋ ਫਾਇਰ ਡਿਪਾਰਟਮੈਂਟ ਨੇ ਜਿਹੜਾ ਉਹ ਦੱਸਿਆ ਡੈਲ ਰੀਓ ਮੋਬਾਈਲ ਹੋਮ ਪਾਰਕ ਜੋ ਕਿ 7 ਸਟਰੀਟ ਤੇ ਆ, ਉੱਥੇ ਅੱਜ ਦੁਪਹਿਰ ਨੂੰ ਅੱਗ ਲੱਗੀ ਸੀ। ਘੱਟੋ ਘੱਟ ਕਹਿੰਦੇ ਵੀ 5 ਜਿਹੜੇ ਮੋਬਾਈਲ ਹੋਮ ਆ ਉਹ ਅੱਗ ਦੀ ਭੇਂਟ ਚੜੇ ਆ, ਜਿਨ੍ਹਾਂ ਚੋਂ 2 ਜਣੇ ਆ ਇੱਥੇ ਜ਼ਖਮੀ ਹੋਏ ਆ। ਇਵੈਲੂਏਸ਼ਨ ਜਿਹੜੀ ਉਹ ਇਸ ਟਾਈਮ ਕੀਤੀ ਜਾ ਰਹੀ ਹੈਗੀ ਆ। ਸੋ ਕਹਿੰਦੇ ਵੀ ਪੈਲਟ ਯਾਰਡ ਤੋਂ ਇਹ ਕੁਛ ਹੀ ਬਲਾਕ ਦੂਰ ਆ, ਜੋ ਕਿ 9 ਅਗਸਤ ਨੂੰ ਸ਼ਾਮ ਨੂੰ ਉੱਥੇ ਵੀ ਜਿਹੜੀ ਉਹ ਅੱਗ ਲੱਗੀ ਸੀਗੀ। ਸੋ ਫਾਇਰ ਫਾਈਟਰਸ ਦਾ ਹੁਣ ਤੱਕ ਜਿਹੜਾ ਬਚਾਅ ਆ, ਪਰ ਇਹਨਾਂ ਦੋਨਾਂ ਨੂੰ ਇਸ ਟਾਈਮ ਹਸਪਤਾਲ 'ਚ ਰੱਖਿਆ ਗਿਆ ਆ। ਤੇ ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ। ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 95 ਪੈਸੇ ਰਹੇ ਆ। ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ, ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 90 ਪੈਸੇ। ਜੀ। ਡਾਓ ਜੋਨ ਅੱਜ 141 ਪੁਆਇੰਟ ਘਟ ਕੇ 39,357 ਤੇ ਬੰਦ ਹੋਇਆ। S&P ਬਰਾਬਰ ਹੀ ਰਿਹਾ 5344 ਤੇ। ਨੈਸਡੈਕ 35 ਪੁਆਇੰਟ ਵੱਧ ਕੇ 16,781 ਤੇ ਬੰਦ ਹੋਇਆ। ਸੋਨੇ ਦਾ ਭਾਅ $2,500 ਤੇ $11 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $80 ਪ੍ਰਤੀ ਬੈਰਲ। 10-year yield 3.91%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 59,796, ਇਥੀਰੀਅਮ $2,719 ਦੇ ਬਰਾਬਰ ਚੱਲ ਰਿਹਾ ਹੈ। ਸੋ ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨਿੱਕੀ ਜੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿਉਂਦੇ ਵਾਸਤੇ ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।